ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਜਾਂ ਫਿਰ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰੈਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 9 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕਿਸਾਨਾਂ ਤੇ ਸਰਕਾਰ ਤੋਂ। ਬਹੁਤ ਵਾਰ ਇਹ ਗੱਲਾਂ ਸਮਝੋਂ ਬਾਹਰ ਹੋ ਜਾਂਦੀਆਂ ਕਿ ਜਦੋਂ ਬਾਹਰ ਆ ਕੇ ਸਾਡੇ ਕਿਸਾਨ ਆਗੂ ਬਿਆਨ ਦਿੰਦੇ ਨੇ ਕਿ ਸਾਡੀ ਸਹਿਮਤੀ ਹੋ ਗਈ ਕਈ ਮਸਲਿਆਂ ਨੂੰ ਲੈ ਕੇ, ਸਰਕਾਰ ਤਰਫੋਂ ਸੀਐਮ ਸਾਹਿਬ ਕਹਿੰਦੇ ਨੇ ਕਿ ਸਾਡੀ ਸਹਿਮਤੀ ਹੋ ਗਈ, ਪਰ ਹੁਣ ਕਹਿੰਦੇ ਕਿ ਕਿਸਾਨਾਂ ਦੀ ਵੀ ਪੂਰੀ ਤਿਆਰੀ ਹੈ ਤੇ ਹਰਿਆਣਾ ਪੁਲਿਸ ਜਿਹੜੀ ਮੌਕ ਡਰਿਲ ਕਰ ਰਹੀ ਹੈ ਲਗਾਤਾਰ, ਉਹ ਵੀ ਜਾਰੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਕਿਸਾਨ ਜਥੇਬੰਦੀਆਂ ਨੇ ਇੱਕ ਪਾਸੇ ਸਰਕਾਰ ਨਾਲ ਮੀਟਿੰਗਾਂ ਦਾ ਰਾਹ ਖੋਲਿਆ ਹੋਇਆ। ਬਕਾਇਦਾ ਤੌਰ ਤੇ ਪੰਨੂ ਪੰਧੇਰ ਤੇ ਡੱਲੇਵਾਲ ਹੋਰਾਂ ਦੀ ਧਿਰ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਜਾਂ ਵਿਚੋਲਗੀ ਸਦਕਾ ਬਕਾਇਦਾ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀ ਨਾਲ ਮੀਟਿੰਗ ਕਰਦੀ ਹੈ ਤੇ ਉਹ ਤੋਂ ਬਾਅਦ ਪਤਾ ਲੱਗ ਰਿਹਾ ਦਿੱਲੀ 'ਚ ਇੱਕ ਕਮੇਟੀ ਬਣ ਰਹੀ ਹੈ ਤੇ ਉਸ ਕਮੇਟੀ ਦੇ ਹਵਾਲੇ ਨਾਲ ਵੀ ਇੱਕ ਬੈਠਕ ਜਲਦੀ ਦਿੱਲੀ 'ਚ ਵੀ ਹੋ ਸਕਦੀ ਹੈ ਇਸ ਅੰਦੋਲਨ ਦੀ ਰਵਾਨਗੀ ਤੋਂ ਪਹਿਲਾਂ। ਪਰ ਜਿਸ ਕਦਰ ਏਜੰਸੀਆਂ ਨੂੰ ਰਿਪੋਰਟ ਮਿਲ ਰਹੀ ਹੈ, ਕਿਸਾਨ ਜਥੇਬੰਦੀਆਂ ਦੀ ਤਿਆਰੀ ਹੈ, ਡੱਲੇਵਾਲ ਹੋਰਾਂ ਦੀ ਧਿਰ ਤੇ ਪੰਨੂ ਪੰਧੇਰ ਹੋਰਾਂ ਨੇ ਪਿੰਡਾਂ 'ਚ ਟਰੈਕਟਰ ਮਾਰਚ ਕਰਕੇ ਟਰੈਕਟਰ ਤਿਆਰ ਕਰਵਾ ਲਏ ਨੇ। 10,000 ਤੋਂ ਵੱਧ ਟਰੈਕਟਰ ਕਹਿੰਦੇ ਕਿ ਸ਼ੰਭੂ ਬਾਰਡਰ ਦੇ ਰਾਹੀਓਂ ਜਾਂ ਪੰਜਾਬ ਦੇ ਵੱਖ-ਵੱਖ ਬਾਰਡਰਾਂ ਦੇ ਰਾਹੀਓਂ ਦਿੱਲੀ ਨੂੰ ਕੂਚ ਕਰ ਸਕਦਾ। ਸੋ 13 ਤਰੀਕ ਜਿਉਂ ਨੇੜੇ ਆ ਰਹੀ ਹੈ ਤਦ ਹਰਿਆਣਾ ਦੀ ਵੀ ਔਰ ਦਿੱਲੀ ਦੀ ਵੀ ਚਿੰਤਾ ਵੱਧ ਰਹੀ ਹੈ ਤੇ ਇੱਧਰ ਪੰਜਾਬ ਸਰਕਾਰ ਨੇ ਵੀ ਤਿਆਰੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਵੀਨ ਜੀ ਆਪਣੇ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਦਿੱਲੀ ਸਰਕਾਰ, ਕੇਂਦਰ ਸਰਕਾਰ ਕੋਈ ਵੀ ਡਾਟਾ ਮੰਗਦੀ ਹੈ ਉਹਨਾਂ ਨੂੰ ਤੁਰੰਤ ਉਪਲਬਧ ਕਰਾਓ, ਪੂਰੀਆਂ ਤਿਆਰੀ ਕਰਕੇ ਰੱਖੋ। ਕਿਸਾਨਾਂ ਨਾਲ ਸੰਬੰਧਿਤ ਜਿਹੜੀ ਵੀ ਜਾਣਕਾਰੀ ਉਹ ਚਾਹੁੰਦੇ ਨੇ ਉਹਨਾਂ ਨੂੰ ਤੁਰੰਤ ਉਪਲਬਧ ਹੋਵੇ ਤਾਂ ਕਿ ਜੇ ਰਾਬਤਾ ਵੀ ਹੋਣਾ, ਕੋਈ ਗੱਲਬਾਤ ਹੋਣੀ, ਸਿਰੇ ਲੱਗ ਸਕੇ। ਪਰ ਇੱਧਰ ਸ਼ੰਭੂ, ਡੱਬ ਵਾਲੀ, ਖਨੌਰੀ ਇਸ ਬਾਰਡਰ ਦੇ ਉੱਤੇ ਹਰਿਆਣੇ ਨੇ ਅੱਜ ਹੀ ਮਤਲਬ ਕਿ ਜੇ ਮੈਂ ਕਹਾਂ ਕਿ ਭਾਰਤੀ ਸਮੇਂ ਅਨੁਸਾਰ ਤਾਂ 9 ਤਰੀਕ ਸ਼ੁੱਕਰਵਾਰ ਤੋਂ ਹੀ ਪੂਰੀ ਫੁੱਲ ਨਾਕਾਬੰਦੀ ਕਰਤੀ ਹੈ ਕਿ ਅੱਜ ਤੋਂ ਹੀ ਕੋਈ ਕਿਸਾਨ ਵੀ ਨਾ ਲੰਘਣ ਦਈਏ, ਮਤਲਬ ਕੋਈ ਕਿਸੇ ਟਰੈਕਟਰ ਲੰਘਣ ਨਾ ਦਈਏ। ਤੁਹਾਨੂੰ ਲੱਗਦਾ ਕਿ ਪਹਿਲਾਂ ਨਾ ਚਲੇ ਜਾਣ ਕਿਤੇ। ਪੰਜਾਬ ਤੋਂ 10,000 ਟਰੈਕਟਰ ਜਾਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਤੇ ਹਰਿਆਣੇ ਨੇ ਪ੍ਰਵੀਨ ਜੀ ਮਤਲਬ ਮੁੱਖ ਸੜਕਾਂ ਨੂੰ ਲੈ ਕੇ ਲਿੰਕ ਰੋਡਾਂ ਵੀ ਜਿਹੜੀਆਂ ਹਰਿਆਣਾ ਤੇ ਪੰਜਾਬ ਨੂੰ ਜੋੜਦੀਆਂ ਨੇ ਉਹਨਾਂ ਤੇ ਵੀ ਨਾਕੇ ਲਾਤੇ। ਮੈਨੂੰ ਕੱਲ ਰਾਤ ਡਾਟਾ ਪਤਾ ਲੱਗ ਰਿਹਾ ਸੀਗਾ ਕਿ 132 ਦੇ ਕਰੀਬ ਐਂਟਰੀਆਂ ਤੇ ਨਾਕੇ ਲੱਗੇ ਹੋਏ ਨੇ ਹਰਿਆਣਾ ਵੱਲੋਂ, 132 ਦੇ ਕਰੀਬ ਜੀ। ਤੇ ਰੋਜ਼ ਪਿਛਲੇ 4 ਦਿਨਾਂ ਤੋਂ ਰੋਜ਼ ਹਰਿਆਣਾ ਪੁਲਿਸ ਦੀਆਂ 4 ਤੋਂ 5 ਟੁਕੜੀਆਂ ਮਿਲ ਕੇ ਮੌਕ ਡਰਿਲ ਕਰਦੀਆਂ ਨੇ। ਰੋਕਣਾ ਕਿਵੇਂ ਹੈ, ਜੇ ਸ਼ੁਰੂ ਗਏ ਤੇ ਗੋਲੇ ਛੱਡਣੇ ਆ। ਮਤਲਬ ਤੁਸੀਂ ਇਹ ਦੇਖੋ ਕਿ ਬਕਾਇਦਾ ਤੌਰ ਤੇ ਆ ਸ਼ੰਭੂ ਬਾਰਡਰ ਤੇ ਆ ਕੇ ਰੋਜ਼ ਖੜ ਕੇ ਉਹ ਗੋਲੇ ਚਲਾ ਕੇ ਦੇਖਦੇ ਆ ਕਿ ਅਸੀਂ ਏਦਾਂ ਚਲਾਉਣਾ ਹੈ ਨਾ। ਤੇ ਇਸ ਤਰ੍ਹਾਂ ਮਤਲਬ ਮੌਕ ਡਰਿਲ ਕੀਤੀ ਜਾ ਰਹੀ ਹੈ। ਅਥਰੂ ਗੈਸ ਦੇ ਗੋਲੇ ਛੱਡ ਕੇ ਫਿਰ ਉਹ ਮੂਹਰੇ ਉਹ ਰੋਕਾਂ ਲਾ ਕੇ ਤੇ ਇੱਧਰ ਟਰੈਕਟਰ ਟਰਾਲੀਆਂ ਦੇ ਤੰਬੂ ਲੱਗਣ ਦੀਆਂ ਫੋਟੋਆਂ, ਵੀਡੀਓ ਮੁੜ ਕੇ ਸਾਹਮਣੇ ਆਉਣ ਲੱਗੀਆਂ। ਸਿਲੰਡਰ, ਗੈਸ, ਸਮਾਨ, ਬਿਸਤਰਾ ਉਵੇਂ ਹੀ ਰੱਖਣ ਦੀਆਂ ਵੀਡੀਓ ਆਉਣ ਲੱਗੀਆਂ। ਸੋ ਇਸ ਲਈ ਇਹ ਹਵਾਲਾ ਬਹੁਤ ਹੈ ਕਿ ਕਿਹਾ ਜਾ ਰਿਹਾ ਕਿ ਲਓ ਜੀ, ਅਸਲ 'ਚ ਮੀਡੀਆ ਦੀ ਇੱਕ ਸਿਰਲੇਖ ਤੁਸੀਂ ਪ੍ਰਵੀਨ ਸੁਣਿਆ ਹੋਣਾ ਕਿ ਜਦੋਂ ਵੀ ਕਿਤੇ ਹੁਣ ਕਿਸਾਨ ਧਰਨਾ ਲੱਗਦਾ, ਚਾਹੇ 10 ਟਰਾਲੀਆਂ ਆ ਕੇ ਖੜ ਜਾਣ ਤੇ ਚਾਹੇ 100 ਖੜ ਜਾਣ, ਜਿਹਦੇ ਰੌਲਾ ਪਾਉਂਦੇ ਆ, ਮੁੜ ਕੇ ਬਣਿਆ ਸਿੰਘੂ ਬਾਰਡਰ, ਆ ਲਓ ਫਿਰ ਹੋ ਗਿਆ ਟਿੱਕਰੀ ਬਾਰਡਰ, ਹੈ ਨਾ। ਜੀ ਬਿਲਕੁਲ। ਦੇਖੋ ਸ਼ੰਭੂ ਟਿੱਕਰੀ ਬਾਰਡਰ ਤਾਂ ਇਤਿਹਾਸ ਇੱਕੋ ਵਾਰ ਬਣਨਾ ਸੀ, ਉਹ ਤਾਂ ਇਤਿਹਾਸ ਸਿਰਜਿਆ ਗਿਆ। ਬਿਲਕੁਲ ਸਹੀ। ਉਹ ਤਾਂ ਨਹੀਂ ਦੁਬਾਰਾ। ਪਰ ਇਹਦਾ ਮਤਲਬ ਇਹ ਨਹੀਂ ਗਾ ਕਿ ਅਗਲਾ ਕੋਈ ਵੀ ਕਿਸਾਨ ਅੰਦੋਲਨ ਹੁੰਦਾ ਜਾਂ ਲੋਕ ਸੰਘਰਸ਼ ਹੁੰਦਾ ਤਾਂ ਉਹ ਕਮਜ਼ੋਰ ਹੋਊਗਾ। ਇਹ ਉਹ 'ਚ ਗਿਣਤੀ ਮਿਣਤੀ ਘੱਟ ਵੱਧ ਹੋ ਸਕਦੀ ਹੈ ਪਰ ਇਰਾਦੇ ਘੱਟ ਵੱਧ ਨਹੀਂ ਹੁੰਦੇ ਕਦੇ ਵੀ। ਸੋ ਇਸ ਲਈ ਇਹ ਐਸਕੇਐਮ ਸਿਰਫ ਸੰਯੁਕਤ ਮੋਰਚੇ ਦਾ ਸੱਦਾ ਨਹੀਂ ਹੈਗਾ, ਇਹਦੇ ਵਿੱਚ ਇੱਕ ਵੱਖਰੀ ਧਿਰ ਵਿੱਚ ਜਿਹੜੀ ਨਿਕਲੀ ਆ, ਆਪਣੇ ਆਪ ਨੂੰ ਐਸਕੇਐਮ ਗੈਰ ਰਾਜਨੀਤਿਕ ਦੱਸਦੀ ਹੈ, ਉਹਦੇ ਸੱਦਾ ਹੈ। ਜਾਂ ਪੰਨੂ ਪੰਧੇਰ ਹੋਰੀ ਜਿਹੜੇ ਉਸ ਕਿਸਾਨ ਅੰਦੋਲਨ ਦੌਰਾਨ ਵੱਖਰੇ ਬੈਠੇ ਸੀ, ਉਹ ਧਿਰਾਂ ਦਾ ਮਿਲ ਕੇ ਸੱਦਾ ਹੈ।
ਇਹ ਚ ਨਾ ਤਾਂ ਬਾਕੀ ਕਿਸਾਨ ਜਥੇਬੰਦੀਆਂ ਜਾ ਰਹੀਆਂ ਨੇ, ਹੈਨਾ, ਤੇ ਨਾ ਇਹਦੇ ਵਿੱਚ ਚੰਡੂਨੀ ਹੋਰੀ ਜਾ ਰਹੇ ਨੇ, ਨਾ ਇਹ ਚੋਗਰਾਹਾਂ ਹੋਰੀ ਜਾ ਰਹੇ ਨੇ। ਉਹ ਕਹਿੰਦੇ ਅਸੀਂ ਇਹਦੇ ਵਿੱਚ ਨਹੀਂ ਹੈਗੇ, ਪਰ ਅਸੀਂ ਆਪਣੇ ਆਪਣੇ ਮੋਰਚਿਆਂ ਤੇ ਕਾਇਮ ਆ। 16 ਤਰੀਕ ਨੂੰ ਪੂਰੇ ਭਾਰਤ ਚ ਕਿਸਾਨਾਂ ਵੱਲੋਂ ਬੰਦ ਦੀ ਕਾਲ ਆ, ਤੇ ਉਹਦੇ ਉੱਤੇ ਸਾਰੀਆਂ ਧਿਰਾਂ ਇੱਕ ਮਤ ਨੇ। ਜੀ ਜੀ। ਤੇ ਦੂਸਰੇ ਪਾਸੇ ਚੰਡੂਨੀ ਕਹਿੰਦਾ ਕਿ ਨਾ ਮੈਨੂੰ ਸੱਦਾ ਹੈ ਤੇ ਨਾ ਮੈਂ ਇਹਨਾਂ ਦਾ ਹਿੱਸਾ ਸੀ, ਇਸ ਲਈ ਮੈਂ ਸਿੱਧਾ ਤਾਂ ਨਹੀਂ ਜਾਊਂਗਾ, ਪਰ ਜੇ ਮੈਨੂੰ ਜਥੇਬੰਦੀਆਂ ਬੁਲਾਉਣਗੇ ਤਾਂ ਮੈਨੂੰ ਕੋਈ ਮਸਲਾ ਵੀ ਨਹੀਂਗਾ, ਮੈਂ ਚਲਾ ਵੀ ਜਾਊਂਗਾ, ਹੈਨਾ। ਇਸੇ ਤਰ੍ਹਾਂ ਲਖੋਵਾਲ ਧਿਰ ਨੇ ਕੱਲ ਬਕਾਇਦਾ ਚੰਡੀਗੜ੍ਹ ਚ ਮੀਟਿੰਗ ਕੀਤੀ, ਤੇ ਮੀਟਿੰਗ ਕਰਕੇ ਉਹਨਾਂ ਨੇ ਕਿਹਾ ਕਿ ਇਹ ਯੂਨੀਅਨ ਦੀ ਜਿਹੜਾ ਯੂਨੀਅਨ ਦੀ ਕਾਲ ਹੈ, ਉਹਨਾਂ ਦਾ ਧਰਨਾ ਹੈ, ਪਰ ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਇਹਨਾਂ ਦੀਆਂ ਮੰਗਾਂ ਨਾਲ ਸਹਿਮਤ ਨਹੀਂ ਗੇ। ਮੰਗਾਂ ਜਾਇਜ਼ ਨੇ, ਮੰਗਾਂ ਸਰਕਾਰ ਪੂਰੀਆਂ ਕਰੇ। ਤੇ ਅਸੀਂ 16 ਤਰੀਕ ਵਾਲੇ ਧਰਨੇ ਚ ਸ਼ਾਮਲ ਹੋਵਾਂਗੇ, ਇਸੇ ਤਰ੍ਹਾਂ ਉਗਰਾਹਾਂ ਨੇ ਕਿਹਾ। ਸੋ ਪਰ ਦੂਏ ਪਾਸੇ ਹਰਿਆਣਾ ਨੇ ਇੱਕ ਪਾਸੇ ਆਪਣੇ ਪੁਲਿਸ ਲਾ ਕੇ, ਰੋਕਾਂ ਲਾ ਕੇ, ਮੌਕ ਡਰਿਲ ਕਰਕੇ ਤਿਆਰੀ ਕੀਤੀ ਹੈ। ਦੂਏ ਪਾਸੇ ਮਤਲਬ ਰੂਟ ਕੱਲ ਰਾਤ ਤੋਂ ਹੀ ਡਿਵਰਟ ਕਰਤਾ, ਸ਼ੰਭੂ ਬਾਰਡਰ ਵਾਲਾ, ਅੰਬਾਲੇ ਖੇਤਰ ਵਾਲਾ, ਹੈਨਾ, ਉਹਨਾਂ ਤੋਂ ਰੂਟ ਨੂੰ ਡਿਵਰਟ ਕਰਨਾ ਸ਼ੁਰੂ ਕਰਤਾ। ਇੱਥੋਂ ਤੱਕ ਪ੍ਰਵੀਨ ਜੀ, ਆ ਘੱਗਰ ਦਾ ਇੱਕ ਪੁਰਾਣਾ ਪੁਲ ਸੀਗਾ ਜਿੱਥੋਂ ਪਿਛਲੀ ਵਾਰ ਲੰਘੇ ਸੀਗੇ, ਜਿਹੜਾ ਰੂਟੀਨ ਚ ਵਰਤੋਂ ਚ ਨਹੀਂ ਆਉਂਦਾ, ਜੀ ਜੀ, ਉਹ ਪੁਲ ਤੋੜਤਾ ਰਾਤ। ਉਹ ਅੱਛਾ, ਮਤਲਬ ਇੱਥੇ ਤੱਕ ਸਰਕਾਰ ਕਿੱਥੇ ਤੱਕ ਜਾਂਦੀ ਹੈ, ਤੁਸੀਂ ਇਹ ਦੇਖੋ ਕਿ ਗੱਲ ਸੁਣਨ ਦੀ ਬਜਾਏ ਅਸੀਂ ਰਾਹ ਹੀ ਬੰਦ ਕਰ ਦੋ। ਰਾਹ ਖੋਲਣੇ ਹੁੰਦੇ ਆ ਸਰਕਾਰਾਂ ਨੇ ਕਿ ਬੰਦ ਕਰਨੇ ਹੁੰਦੇ? ਬੰਦ ਕਰਨੇ ਹੁੰਦੇ, ਬਿਲਕੁਲ ਸਹੀ ਹੈ ਜੀ। ਇਹ ਤਰੀਕਾ, ਮਤਲਬ ਕਿ ਉਹ ਪੁਲ ਤੋੜਿਆ। ਹੋਰ ਛੱਡੋ, ਪਿਛਲੀ ਵਾਰ ਆਪਾਂ ਗੱਲ ਕਰ ਰਹੀ ਸੀ ਜਦੋਂ ਆਪਾਂ 2 ਦਿਨ ਪਹਿਲਾਂ ਇਸੇ ਪਹਿਲੂ ਤੇ, ਕਿ ਇਹਨਾਂ ਨੇ ਦੇਖਿਆ ਸੀ ਕਿ ਘੱਗਰ ਚੋਂ ਲੰਘੇ ਸੀ ਕੁਝ ਕਿਸਾਨ, ਉਹਦੇ ਲਈ ਮਤਲਬ ਕਿ ਫਿਰ ਇਹ ਸੀਗਾ ਕਿ ਇਹ ਕਹਿੰਦੇ ਕਿ ਘੱਗਰ ਚੋਂ ਐਕਸੀ ਟ੍ਰੇਨੀਆਂ ਨਾ ਲੰਘਣ, ਆਪਾਂ ਕਿਸ਼ਤੀਆਂ ਦੇ ਰਾਹੀਂ ਪੁਲਿਸ ਤੈਨਾਤ ਕਰ ਦਾਂਗੇ ਉੱਥੇ ਜੀ। ਪਰ ਉਹ ਤੋਂ ਵੀ ਅਗਲਾ ਕੱਲ JCB ਲਾ ਕੇ ਵਗਦੇ ਪਾਣੀ ਚੋਂ ਵੀ ਮਤਲਬ ਮਿੱਟੀ ਕੱਢੀ ਗਏ, ਤਾਂ ਕਿ ਡੂੰਘਾ ਇੰਨਾ ਹੋ ਜਾਵੇ ਕਿ ਟਰੈਕਟਰ ਵਿੱਚੋਂ ਲੰਘੇ ਨਾ। ਡੂੰਘੀ ਕੀਤੀ ਗਈ ਇਹ ਘੱਗਰ, ਮਤਲਬ ਐ ਰੋਕ ਲਓਗੇ, ਰੋਕਾਂ ਜਿੰਨੀਆਂ ਮਰਜ਼ੀਆਂ ਰੋਕਾਂ ਲਾ ਲੈਣ, ਜੇ ਲੋਕ ਇਸ ਇਰਾਦੇ ਨਾਲ ਆਏ ਕਿ ਦਿੱਲੀ ਜਾਣਾ, ਤਾਂ ਫਿਰ ਇਹ ਰੋਕਾਂ ਰੋਕ ਨਹੀਂ ਸਕਦੀਆਂ। ਔਰ ਇਹਦਾ ਨਜ਼ਾਰਾ ਇਹਨਾਂ ਨੇ ਦੇਖਿਆ। ਪਰ ਅਗਲਿਆਂ ਵੱਲੋਂ ਪੂਰੀ ਮਤਲਬ ਉਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਦੀ ਹਦਾਇਤ ਤੇ, ਹਰਿਆਣਾ ਸਰਕਾਰ ਵੱਲੋਂ। ਮੈਂ ਹਰਿਆਣਾ ਦੇ DGP ਦਾ ਵੀ ਬਿਆਨ ਦੇਖ ਰਿਹਾ ਸੀਗਾ, ਮੈਂ ਉੱਥੇ ਦੇ ਗ੍ਰਹਿ ਮੰਤਰੀ ਦਾ ਦੇਖ ਰਿਹਾ ਸੀ, ਉਹ ਕਹਿੰਦੇ ਜੋ ਮਰਜ਼ੀ ਹੋ ਜਾਵੇ ਅਸੀਂ ਜਾਣ ਨਹੀਂ ਦਿਆਂਗੇ। ਸੋ ਅਸਲ 'ਚ ਉਹ ਜਾਣ ਨਹੀਂ ਦਿਆਂਗੇ। ਪਿਛਲੀ ਵਾਰ ਤਾਂ ਮਸਲਾ ਹੋਰ ਤਰ੍ਹਾਂ ਦਾ ਸੀ ਕਿ 3 ਖੇਤੀ ਕਾਨੂੰਨਾਂ ਦੇ ਹਵਾਲੇ ਨਾਲ, ਮਤਲਬ ਕਿ ਦੇਸ਼ ਭਰ 'ਚ ਜਦੋਂ ਅੰਦੋਲਨ ਬਣਿਆ ਤਾਂ ਉਸ ਹਵਾਲੇ ਨਾਲ ਪਹਿਲੀ ਵਾਰ ਸੀਗਾ ਕਿ ਦਿੱਲੀ ਨਾ ਆਉਣ। ਪਰ ਇਸ ਵਾਰ ਉਹਦੇ ਨਾਲੋਂ ਮਸਲਾ ਵੱਡਾ ਇਹ ਹੈ ਕਿ 224 ਕਰਕੇ ਦਿੱਲੀ ਨਾ ਆਉਣ ਜੀ। ਭਾਜਪਾ ਦੇਸ਼ ਦੇ ਵਿੱਚ ਮਾਹੌਲ ਬਣਾ ਰਹੀ ਹੈ ਕਿ ਹਰੇ ਕੋਈ ਸਾਡੇ ਚ ਆ ਰਿਹਾ, ਜਾਂ ਅਸੀਂ ਰਲਾ ਰਹੇ ਹਾਂ, ਜਾਂ ਈਡੀ ਹੁਣ ਦਿਖ ਰਹੀ ਸੀ, ਪਰ ਅਚਾਨਕ ਜੇ ਕਿਸਾਨ ਦਿਖਣ ਲੱਗੇ ਤਾਂ ਇਹਨਾਂ ਦੇ ਉਹ ਸਾਰੀਆਂ ਪੁਰਾਣੇ ਕੀਤੇ ਕਰਾਏ ਨਾ ਧੁੱਲ ਜਾਣ ਕਿਤੇ, ਇਹਨਾਂ ਨੂੰ ਉਹ ਲੱਗਦਾ। ਇਸ ਲਈ ਇਹਨਾਂ ਨੂੰ ਰੋਕਣ ਦੇ ਲਈ, ਪਰ ਮੈਨੂੰ ਲੱਗਦਾ ਜਦੋਂ ਰੋਕਾਂ ਲੱਗਣਗੀਆਂ ਪ੍ਰਵੀਨ ਜੀ, ਤੇ ਉੱਥੇ ਕੋਈ ਊਚ ਨੀਚ ਹੁੰਦੀ ਆ, ਪੁਲਿਸ ਧੱਕਾਸ਼ਾਹੀ ਵਰਤਦੀ ਆ, ਹਨਾ, ਤਾਂ ਉਹਦੇ ਵਿੱਚ ਨਫਾ ਨੁਕਸਾਨ ਹੁੰਦਾ, ਤੇ ਉਹਦੇ ਨਾਲ ਖਬਰ ਵੱਧ ਜਾਂਦੀ ਆ, ਬਦਨਾਮੀ ਵੱਧ ਜਾਂਦੀ ਆ। ਉਹਦੇ ਨਾਲੋਂ ਜੇ ਰਾਹ ਖੋਲ ਦਿੰਦੇ ਕਿ ਆਓ ਭਾਈ ਬੈਠੋ ਤੇ ਗੱਲਬਾਤ ਕਰੋ। ਅਜੇ ਵੀ ਸਰਕਾਰ ਕੋਸ਼ਿਸ਼ਾਂ ਚ ਹੈ ਪ੍ਰਵੀਨ ਜੀ ਕਿ ਹੋ ਸਕਦਾ 11 ਤਰੀਕ ਨੂੰ, ਕੱਲ ਨੂੰ ਭਾਰਤੀ ਸਮੇਂ ਅਨੁਸਾਰ, ਜਾਂ ਪਰਸੋਂ ਨੂੰ 12 ਤਰੀਕ ਨੂੰ, ਕਿ ਕੋਈ ਨਾ ਕੋਈ ਸ਼ਾਇਦ ਇੱਕ ਮੀਟਿੰਗ ਦਿੱਲੀ ਦੇ ਵਿੱਚ ਤੁਹਾਨੂੰ ਹੋਰ ਦੇਖਣ ਨੂੰ ਮਿਲੇ। ਉਸ ਤੋਂ ਬਾਅਦ ਕੀ ਫੈਸਲਾ ਹੁੰਦਾ ਹੈ ਫਿਰ ਪਤਾ ਲੱਗੇਗਾ। ਫਿਲਹਾਲ ਕਿਸਾਨਾਂ ਦੀ ਤਿਆਰੀ ਹੈ ਦਿੱਲੀ ਜਾਣ ਦੀ। ਜੀ ਜੀ, ਬਿਲਕੁਲ ਬਿਲਕੁਲ। ਇਹ ਗੱਲ ਸ਼ਰਮਾ ਜੀ ਤੁਹਾਡੀ ਸਹਿਮਤ ਹਾਂ ਮੈਂ ਇਹਦੇ ਨਾਲ 100% ਹੀ, ਕਿ ਅਸਲ ਦੇ ਵਿੱਚ ਸਰਕਾਰਾਂ ਰਾਹ ਬੰਦ ਨਹੀਂ ਕਰਦੀਆਂ ਹੁੰਦੀਆਂ, ਸਰਕਾਰਾਂ ਦਾ ਕੰਮ ਰਾਹ ਖੋਲ੍ਹਣਾ ਹੁੰਦਾ। ਬਿਲਕੁਲ ਜੀ। ਤੇ ਅਗਲੀ ਖਬਰ ਵੀ ਸਰਕਾਰ ਦੀ ਹੋਈ ਹੈ। ਸਰਕਾਰ ਇੱਥੇ ਰਾਹ ਬੰਦ ਕਰ ਰਹੀ ਹੈ ਤੇ ਉੱਥੇ ਆਪਦੇ ਰਾਹ ਕਈ ਹੋਰ ਖੋਲ ਰਹੀ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਵਿੱਚ ਜਿਹੜੇ ਪੰਥਕ ਮੈਂਬਰ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਸਰਕਾਰ ਕਹਿੰਦੇ ਦਾਖਲ ਹੋ ਗਈ ਹੈ। ਸ਼ਰਮਾ ਜੀ। ਪ੍ਰਵੀਨ ਜੀ, ਇਹ ਵਰਤਾਰਾ ਪਿਛਲੇ ਕੁਝ ਦਿਨਾਂ ਤੋਂ ਸਾਹਮਣੇ ਆ ਰਿਹਾ ਸੀਗਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਵਿੱਚ ਪੰਥਕ ਮੈਂਬਰਾਂ ਨੂੰ ਘਟਾਉਣ ਦੀ, SGPC ਮੈਂਬਰਾਂ ਦੀ ਗਿਣਤੀ 4 ਤੋਂ ਘਟਾ ਕੇ 2 ਕਰਤੀ, ਤੇ 17 ਮੈਂਬਰੀ ਬੋਰਡ ਹੈ ਇਹ। 17 ਮੈਂਬਰੀ ਬੋਰਡ ਦੇ ਵਿੱਚ ਸਰਕਾਰੀ ਮੈਂਬਰ 2 ਹੁੰਦੇ ਸੀ, ਜਿਨ੍ਹਾਂ ਦੀ ਗਿਣਤੀ ਵੱਧ ਕੇ ਸਿੱਧੀ 12 ਕਰਤੀ ਜੀ। ਸਰਕਾਰੀ ਬੋਰਡ ਨਹੀਂ ਬਣ ਰਿਹਾ ਤਾਂ ਹੋਰ ਕੀ ਬਣ ਰਿਹਾ? 17 ਚੋਂ 12 ਮੈਂਬਰ ਸਰਕਾਰੀ ਨੇ ਜੀ। ਫਿਰ ਪੰਥਕ ਰਾਏ ਬਣ ਗਈ ਨਾ। ਤੁਸੀਂ ਕਮਾਲ ਦੇਖੋ ਸਰਕਾਰ ਦਾ। ਸਰਕਾਰ ਕਹਿੰਦੀ ਜੀ ਕਿ ਅਸੀਂ ਕੋਈ ਦਖਲ ਨਹੀਂ ਦੇ ਰਹੇ, ਜਿਹੜੀ ਇਹ ਕਮੇਟੀ ਬਣ ਰਹੀ ਹੈ ਉਹਦੇ ਵਿੱਚ ਸਿਰਫ ਸਿੱਖ ਚਿਹਰੇ ਹੀ ਸ਼ਾਮਲ ਹੋਣਗੇ, ਸਿੱਖ ਮੈਂਬਰ ਹੋਣਗੇ। ਮਤਲਬ ਸਰਕਾਰ ਇਹ ਮੰਨਦੀ ਹੈ ਕਿ ਜਿਹਦੇ ਸਿਰ ਤੇ ਪੱਗ ਰੱਖੀ ਹੈ ਬਸ ਉਹ ਸਿੱਖ ਹੈ। ਜੀ ਜੀ ਜੀ।
ਸਿੱਖੀ ਤਾਂ ਬੰਦੇ ਦੇ ਅੰਦਰ ਵਸਦੀ ਹੈ। ਸੋ ਇਸ ਲਈ ਇਸ ਪਹਿਲੂ ਤੇ ਗੁਰੂ ਸਾਹਿਬ ਦਾ ਫਰਮਾਨ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਸੋ ਕੀ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਮੈਂਬਰ ਬਣਾਉਣ ਨੂੰ ਫਿਰਦੇ ਹੋ ਰਹਿਤ ਦੇ ਧਾਰਨੀ ਹੋਣਗੇ ਸਿੱਖੀ ਦੇ? ਬਿਲਕੁਲ ਸਹੀ। ਸਿੱਖੀ ਸਿਧਾਂਤਾਂ ਦੇ ਧਾਰਨੀ ਹੋਣਗੇ? ਸਿੱਖ ਨਿਯਮਾਂ ਨੂੰ ਸਮਝਦੇ ਹੋਣਗੇ? ਸਿੱਖ ਮਸਲਿਆਂ ਨੂੰ ਸਮਝਦੇ ਹੋਣਗੇ? ਤੁਸੀਂ ਉਸ ਨੂੰ ਸਰਕਾਰੀ ਕਮੇਟੀ ਬਣਾਉਣਾ ਚਾਹੁੰਦੇ ਹੋ। ਸਿੱਧੇ 10 ਮੈਂਬਰ ਵਧਾਏ ਨੇ ਜੀ। ਇਸ ਨੂੰ ਲੈ ਕੇ ਵੱਡਾ ਰੋਸਾ ਪਾਇਆ ਜਾ ਰਿਹਾ। ਬੇਸ਼ੱਕ ਮਹਾਰਾਸ਼ਟਰ ਸਰਕਾਰ ਨੇ ਆਪਣੀ ਸਫਾਈ ਦਿੱਤੀ ਹੈ ਕਿ ਬੋਰਡ 'ਚ ਕੇਵਲ ਸਿੱਖ ਮੈਂਬਰ ਲਏ ਜਾਣਗੇ। ਇਹ ਉਹੀ ਹਰਿਆਣਾ ਕਮੇਟੀ ਆਪਾਂ ਨੂੰ ਸਾਰੇ ਆਪਣੇ ਧਿਆਨ 'ਚ ਕਿ ਕਿਸ ਤਰ੍ਹਾਂ ਸਰਕਾਰੀ ਕਮੇਟੀ ਬਣੀ ਸੀ। ਸੋ ਕੱਲ ਉੱਥੇ ਫਿਰ ਇਸ ਮਸਲੇ ਤੇ ਲੈ ਕੇ ਇੱਕ ਰੋਸਾ ਪਨ ਪਿਆ ਤੇ ਬਕਾਇਦਾ ਤੌਰ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਸਾਹਿਬ ਬੋਰਡ ਦੇ ਜਿਹੜੇ 17 ਮੈਂਬਰਾਂ 'ਚ ਮਹਾਰਾਸ਼ਟਰ ਸਰਕਾਰ ਨੇ 2 ਦੀ ਬਜਾਏ 12 ਮੈਂਬਰ ਆਪਣੇ ਦਾਖਲ ਕੀਤੇ। SGPC ਮੈਂਬਰਾਂ ਦੀ 4 ਤੋਂ ਘਟਾ ਕੇ ਗਿਣਤੀ 2 ਕਰਤੀ, ਹੈ ਨਾ। ਤੇ ਫਿਰ ਇਸ ਵਜੋਂ ਉੱਥੇ ਇੱਕ ਇਕੱਠ ਰੱਖਿਆ ਗਿਆ ਸੀ। ਉਸ ਇਕੱਠ ਦੇ ਵਿੱਚ ਕਿਉਂਕਿ 5 ਫਰਵਰੀ ਨੂੰ ਸਰਕਾਰ ਨੇ ਇਹ ਫੈਸਲਾ ਲੈ ਕੇ ਇਹ ਸਾਰੀ ਕਾਰਵਾਈ ਸੰਭਾਲੀ ਸੀ ਨਵੀਂ ਕਮੇਟੀ ਦੇ ਹਵਾਲੇ ਨਾਲ, ਹੈ ਨਾ। ਉਸ ਨੂੰ ਸੋਧ ਕੀਤੀ ਸੀ, ਮਤਲਬ 1956 ਵਾਲੇ ਜਿਹੜਾ ਹੈਗਾ ਸੰਵਿਧਾਨ। ਤੇ ਉਹ ਤੋਂ ਬਾਅਦ ਫਿਰ ਇਹ ਰੋਸਾ ਪਨ ਪਿਆ ਤੇ ਬਕਾਇਦਾ ਤੌਰ ਤੇ ਧਿਰਾਂ ਇਕੱਠੀਆਂ ਹੋਈਆਂ। ਮੈਂ ਦੇਖ ਰਿਹਾ ਸੀਗਾ ਕਿ ਪੰਥਕ ਧਿਰਾਂ ਦੇ ਵਿੱਚ SGPC ਵੀ ਰੋਸੇ ਵਜੋਂ ਸ਼ਾਮਲ ਹੋਈ। ਰਵਿੰਦਰ ਸਿੰਘ ਧਾਮੀ, ਐਡਵੋਕੇਟ ਰਜਿੰਦਰ ਸਿੰਘ ਧਾਮੀ ਹੋਰੀ ਵੀ ਗਏ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਹੋਰੀ ਵੀ ਉੱਥੇ ਪਹੁੰਚੇ ਤੇ ਅਕਾਲੀ ਦਲ ਦੇ ਲੀਡਰ ਵੀ ਦਲਜੀਤ ਚੀਮਾ ਹੋਰੀ ਵੀ ਗਏ ਹੋਏ ਸੀਗੇ। ਸੋ ਵੱਡੀ ਗਿਣਤੀ 'ਚ ਉੱਥੇ ਸੰਗਤ ਦਾ ਇਕੱਠ ਹੋਇਆ ਤੇ ਸੰਗਤ ਨੇ ਰੋਸਾ ਪ੍ਰਗਟਾਇਆ ਤੇ ਮਤਲਬ ਇਹ ਸਿੱਧਾ ਕਰਨ ਦੀ ਕਵਾਇਦ ਲੱਗ ਰਹੀ ਹੈ। ਤੇ ਇਹਦੀ ਗੱਲ ਅੱਗੇ ਵੀ ਕਿੰਨੀ ਵਾਰ ਹੁੰਦੀ ਰਹੀ ਹੈ ਕਿ ਕੇਂਦਰ ਸਰਕਾਰ ਜਾਂ ਇਹਨਾਂ ਦੀਆਂ ਸਰਕਾਰੀ ਧਿਰਾਂ ਇੱਕੋ ਇੱਕ ਕੋਸ਼ਿਸ਼ 'ਚ ਲੱਗੀਆਂ ਹੋਈਆਂ ਨੇ ਕਿ ਕਿਸੇ ਤਰ੍ਹਾਂ ਸਿੱਖ ਸੰਸਥਾਨਾਂ ਨੂੰ ਵੀ ਆਪਣੇ ਸਿੱਧੇ ਕੰਟਰੋਲ 'ਚ ਲਿਆਂਦਾ ਜਾਵੇ। ਤੇ ਇਸ ਲਈ ਉਹ ਟਕਰਾਅ ਦੀ ਬਜਾਏ, ਫਾਈਟ ਦੀ ਬਜਾਏ ਵਾਇਆ ਕਮੇਟੀਆਂ ਦਾਖਲ ਹੋ ਰਹੇ ਨੇ। ਤੋਂ ਇਸੇ ਲਈ ਖਦਸ਼ਾ ਖੜਾ ਕਿ ਸ਼੍ਰੋਮਣੀ ਕਮੇਟੀ 'ਚ ਵੀ ਬੈਕ ਪੜਦੇ ਤੋਂ ਕਿੰਨੇ ਤਾਂ ਦਾਖਲ ਹੋ ਹੀ ਗਏ, ਆਉਣ ਵਾਲੇ ਸਮੇਂ ਸਿੱਧੇ ਰੂਪ 'ਚ ਵੀ ਆ ਜਾਣਗੇ। ਤੇ ਅਸਲੀ ਟੀਚਾ ਉਹਨਾਂ ਦਾ ਆ ਕੇ ਸ਼੍ਰੋਮਣੀ ਕਮੇਟੀ ਤੇ ਮੁੱਕਣਾ। ਉਹਨਾਂ ਦਾ ਟਾਰਗੇਟ ਸ਼੍ਰੋਮਣੀ ਕਮੇਟੀ ਨੂੰ ਵੀ ਆਪਣੇ ਕੰਟਰੋਲ 'ਚ ਕਰਦੀ ਹੈ। ਤੋਂ ਇਸੇ ਕਵਾਇਦ 'ਚੋਂ ਪੰਜਾਬ 'ਚ ਚਰਚਾ ਚੱਲਦੀ ਹੈ ਪ੍ਰਵੀਨ ਜੀ ਕਿ ਸਿੱਖਾਂ ਦੀ ਦੁਨੀਆ ਭਰ 'ਚ ਜੇਕਰ ਕੋਈ ਸਿਰਮੌਰ ਸੰਸਥਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਹਾਂਜੀ। ਬੇਸ਼ੱਕ ਉਸ ਦੇ ਉੱਤੇ ਸਿੱਧਾ ਬਾਦਲ ਟੱਬਰ ਦਾ ਹੁਣ ਗਲਬਾ ਹੈਗਾ ਤੇ ਉਹਨੂੰ ਮੁਕਤ ਕਰਾਉਣ ਦੀ ਲੋੜ ਹੋ ਸਕਦੀ ਹੈ। ਪਰ ਇਹਦਾ ਮਤਲਬ ਇਹ ਨਹੀਂਗਾ ਕਿ ਉਸ ਕਮੇਟੀ ਨੂੰ ਅਸੀਂ ਲੋਕ ਖਤਮ ਕਰਨ ਵੱਲ ਤੁਰ ਜਾਈਏ। ਇਹਦੇ ਨੂੰ ਪੰਥਕ ਧਿਰਾਂ ਨੂੰ ਸੋਚਣ ਦੀ ਲੋੜ ਹੈ। ਸੋ ਇਸੇ ਆਪਸੀ ਟਕਰਾਅ ਦੀ ਆੜ 'ਚੋਂ ਫਿਰ ਸਰਕਾਰਾਂ ਨੂੰ ਮੌਕਾ ਮਿਲਦਾ ਜਿਹੜਾ ਗੁਰਦੁਆਰਾ ਬੋਰਡ ਦੇ ਨਵੇਂ ਐਕਟ ਦੇ ਵਿੱਚ ਸੋਧ ਕਰਕੇ ਉਹਨਾਂ ਨੇ ਆਪਣੀ ਸਰਕਾਰੀ ਐਂਟਰੀ ਕੀਤੀ ਹੈ ਤੇ ਵਿਸ਼ਾਲ ਰੋਸ ਮਾਰਚ ਨਿਕਲਿਆ ਜੀ। ਵੱਡੀ ਗਿਣਤੀ 'ਚ ਧਿਰਾਂ ਸ਼ਾਮਲ ਹੋਈਆਂ ਤੇ ਸਰਕਾਰ ਨੂੰ ਚੇਤਾਵਨੀ ਤੇ ਮੰਗ ਪੱਤਰ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਜੇਕਰ ਇਸ ਫੈਸਲੇ ਨੂੰ ਨਾ ਪਲਟਿਆ ਗਿਆ, ਵਾਪਸ ਨਾ ਲੱਗਿਆ, ਤੁਸੀਂ ਆਉਂਦੇ ਦਿਨਾਂ 'ਚ ਪੱਕਾ ਅੰਦੋਲਨ ਛੇੜ ਸਕਦੇ ਹਾਂ ਇਸ ਪਹਿਲੂ ਤੇ। ਜੀ ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ। ਪੰਜਾਬ ਦੇ ਵਿੱਚ ਲੋਕ ਸਭਾ ਜਿਹੜੀ ਚੋਣਾਂ ਹੋਣੀਆਂ, ਉਹਨਾਂ ਦੇ ਖਰਚੇ ਦੇ ਵੇਰਵੇ ਆਏ ਨੇ। ਉਮੀਦਵਾਰ ਖਰਚ ਕਰ ਸਕੂਗਾ 95 ਲੱਖ ਤੇ ਸਮੋਸੇ ਤੋਂ ਲੈ ਕੇ ਲੱਡੂਆਂ ਤੱਕ ਦਾ ਜਿਹੜਾ ਰੇਟ ਹੈ ਉਹ ਤੈਅ ਹੋ ਗਿਆ। ਪਰ ਸ਼ਰਮਾ ਜੀ, ਇੱਕ ਸਵਾਲ ਦਾ ਜਵਾਬ ਹੋਰ ਦੇ ਦਿਓ ਵੀ ਉਹ ਕੋਈ ਬੋਡੀ ਹੈ ਉਹ ਜਿਹੜੀ ਕੋਈ ਇਸ ਤਰ੍ਹਾਂ ਦੇ ਨਾਲ ਦੇਖਦੀ ਹੋਵੇ ਕਿ ਵਾਕਈ ਇੰਨੇ ਪੈਸੇ ਲੱਗੇ ਆ। ਪੈਸੇ ਤਾਂ ਆਪਾਂ ਵੇਖਿਆ ਕਰੋੜਾਂ ਰੁਪਈਆ ਰੁੜ ਜਾਂਦਾ ਇਲੈਕਸ਼ਨ ਦੇ ਵਿੱਚ, ਪਰ ਲਾਉਂਦਾ ਹਰੇਕ ਉਮੀਦਵਾਰ ਆ। ਕਦੇ ਕਿਸੇ ਉਮੀਦਵਾਰੇ ਵੇਰਵੇ ਨਹੀਂ ਕਦੇ ਦੇਖੇ ਕਿ ਬਈ ਇਹਨੇ ਕਿੰਨੇ ਲਾਏ ਤੇ ਇਹਨੇ ਕਿੰਨੇ ਲਾਏ ਆ। ਦੂਜਾ, ਕਦੇ ਪਾਰਟੀਆਂ ਬਾਰੇ ਵੀ ਜਿਹੜੇ ਇਹਨਾਂ ਨੇ ਚੋਣ ਬੌਂਡ ਦਾ ਜਿਹੜਾ ਮੁੱਦਾ ਪਿਛਲੇ ਦਿਨੀ ਉੱਠਿਆ ਸੀਗਾ ਕਿ ਹਿਸਾਬ ਨਹੀਂ ਦੇਣਾ ਕੋਈ ਵੀ, ਕਿੰਨਾ ਪੈਸਾ ਕੌਣ ਦੇਗਾ, ਕਿੱਥੋਂ ਆ ਗਿਆ। ਮਤਲਬ ਆਪ ਉਸ ਕੁੰਡੇ 'ਚ ਨਹੀਂ ਹੋਣਾ ਇਹਨਾਂ ਨੇ। ਪ੍ਰਵੀਨ ਜੀ, ਇਹ ਕਿਸੇ ਤੋਂ ਵੀ ਲੁਕਿਆ ਨਹੀਂ ਹੁੰਦਾ ਜੀ ਕਿ ਜਦੋਂ ਕੋਈ ਬੰਦਾ ਮਤਲਬ ਤਹਿਸੀਲ 'ਚ ਜਾ ਕੇ ਤਹਿਸੀਲਦਾਰ ਮੂਹਰੇ ਕਾਗਜ਼ ਰੱਖਦਾ ਨਾ ਕਿ ਆਹ ਮੈਂ ਜੀ ਪਲਾਟ ਖਰੀਦਿਆ ਜੀ, 5 ਲੱਖ ਦੀ ਰਜਿਸਟਰੀ ਕਰਾ ਦਿਓ, ਤੇ ਤਹਿਸੀਲਦਾਰ ਐਨਕ ਲਾ ਕੇ ਉਹਨੂੰ ਨੇੜੇ ਤੋਂ ਪੜ੍ਹ ਕੇ ਤੇ ਫਿਰ ਦਸਤਖਤ ਕਰਕੇ ਉਹਨਾਂ ਦੀ ਰਜਿਸਟਰੀ ਕਰਾ ਕੇ ਫੋਟੋ ਕਰਕੇ ਕਹਿੰਦਾ ਜੀ ਪੈਸੇ ਲੈ ਲਏ ਜੀ। ਉਹ ਕਹਿੰਦੇ ਹਾਂ ਜੀ ਹੋ ਗਏ ਜੀ। ਤੇ ਉਹ ਜਿਹੜੀ ਐਨਕ ਲਾਉਂਦਾ ਨਾ, ਕਿ ਉਹ ਹੁੰਦੀ ਹੈ ਜਿਹੜੀ ਦੱਸ ਦਿੰਦੀ ਹੈ ਕਿ ਉਹ 50 ਲੱਖ ਵਾਲੇ ਪਲਾਟ ਨੂੰ ਵੀ 5 ਲੱਖ ਦੀ ਪੜਦਾ। ਸਹੀ ਉਹਨੂੰ ਵੀ ਹੁੰਦਾ, ਬਾਵਜੂਦ ਹੋ ਰਿਹਾ ਨਾ ਉਹ ਕੰਮ ਲਗਾਤਾਰ ਜਾਰੀ ਹੈ ਨਾ ਜੀ। ਇਸੇ ਤਰ੍ਹਾਂ ਚੋਣ ਕਮਿਸ਼ਨ ਨੂੰ, ਉਹਦੇ ਨੁਮਾਇੰਦਿਆਂ ਨੂੰ, DC, SDM, ਤਹਿਸੀਲਦਾਰ ਸਾਰਿਆਂ ਨੂੰ ਪਤਾ ਹੁੰਦਾ ਕਿ ਲੱਡੂ ਬਣ ਰਿਹਾ ਅਗਲਾ ਕਿ ਨੋਟ ਬਣ ਰਿਹਾ, ਤੇ ਚਟਨੀ ਪਾ ਰਿਹਾ ਕਿ ਬਦਾਮ ਕਾਜੂ ਘਰੇ ਪਹੁੰਚਾ ਰਿਹਾ। ਬਿਲਕੁਲ ਸਹੀ ਹੈ, ਸਾਰਿਆਂ ਨੂੰ ਪਤਾ ਹੁੰਦਾ। ਲੱਗੀ ਹੁੰਦੀ ਹੈ ਉਹਨਾਂ ਦੇ ਵੀ, ਕਿਉਂਕਿ ਦਾਣਾ ਉਧਰ ਵੀ ਡਿੱਗ ਰਿਹਾ ਹੁੰਦਾ ਨਾ ਵਿੱਚੋਂ ਜੀ।
ਬਾਕੀਆਂ ਨੂੰ ਤਾਂ ਜਿਹਨਾਂ ਤੋਂ ਵੋਟਾਂ ਲੈਣੀਆਂ ਉਹਨੂੰ ਤਾਂ ਸਮੋਸੇ ਆ ਰਹੇ ਹੁੰਦੇ ਨੇ ਚਟਨੀ ਨਾਲ, ਤੇ ਇਹਨਾਂ ਨੂੰ ਆ ਰਹੇ ਹੁੰਦੇ ਛੋਲਿਆਂ ਨਾਲ। ਜਿਨ੍ਹਾਂ ਨੇ ਛੋਲੇ ਖਾਣੇ ਆ ਫਿਰ ਉਹਨਾਂ ਨੇ ਹਿਸਾਬ ਥੋੜਾ ਗਿਣਨਾ ਉਹਨਾਂ ਦਾ, ਫਿਰ ਉਹ 95 ਲੱਖ 'ਚ ਰੱਖਣਗੇ ਹਿਸਾਬ ਕਿਤਾਬ। ਇਹ ਬਕਾਇਦਾ ਤੌਰ ਤੇ ਚੋਣ ਕਮਿਸ਼ਨ ਨੇ ਇਹ ਤੈਅ ਕੀਤਾ ਜੀ ਕਿ ਪੰਜਾਬ 'ਚ ਇਸ ਵਾਰ ਜਿਹੜਾ ਵੀ ਉਮੀਦਵਾਰ ਲੋਕ ਸਭਾ ਦੀ ਚੋਣ ਲੜੂਗਾ ਉਹ ਹੁਣ 95 ਲੱਖ ਤੱਕ ਖਰਚ ਸਕਦਾ ਸੀ, ਉਹਦੇ ਖਰਚੇ 'ਚ ਵਾਧਾ ਕਰਤਾ। ਪ੍ਰਵੀਨ ਜੀ, ਹੁਣ ਤੱਕ ਇਹ ਰਾਸ਼ੀ 70 ਲੱਖ ਰੁਪਏ ਸੀ ਤੇ ਹੁਣ ਇਹ ਵੱਧ ਕੇ 95 ਲੱਖ ਹੋ ਗਈ ਹੈ। ਮਤਲਬ ਲਗਭਗ 1 ਕਰੋੜ ਦਾ ਗੇੜ ਕਿ ਹਰ ਉਮੀਦਵਾਰ ਖਰਚ ਕਰ ਸਕਦਾ, ਤੇ ਉਹ ਖਰਚ ਕਰਨ ਦਾ ਇੱਕ ਪੈਮਾਨਾ ਹੁੰਦਾ। ਪ੍ਰਵੀਨ ਜੀ, ਤੁਸੀਂ ਦੇਖਿਆ ਹੋਣਾ ਕਿ ਪਿਛਲੀ ਵਾਰ ਤੋਂ ਇੱਕ ਨਵਾਂ ਵਰਤਾਰਾ ਚੱਲਿਆ ਕਿ ਜਿੱਥੇ ਵੀ ਕੋਈ ਸਭਾ ਕਰੂਗਾ ਉਮੀਦਵਾਰ, ਜੇ ਉਹਦੇ ਨਾਂ ਦੀ ਕੋਈ ਝੰਡੀ ਬੈਨਰ ਲੱਗਿਆ ਉਹਦੇ ਉੱਤੇ, ਤਾਂ ਉਹ ਸਾਰੇ ਸਮਾਗਮ ਦਾ ਖਰਚਾ ਉਹਦੇ ਪਰ ਪੈ ਜਾਊਗਾ। ਹੁਣ ਇਹ ਜਦੋਂ ਪਿੰਡਾਂ 'ਚ ਜਾਂਦੇ ਨੇ ਛੋਟੀਆਂ ਮੀਟਿੰਗਾਂ ਕਰਨ, 40 ਬੰਦੇ 50 ਬੰਦੇ, ਤਾਂ ਕਹਿ ਕੇ ਜਾਂਦੇ ਨੇ ਕਿ ਬਾਈ ਉੱਥੇ ਕੋਈ ਝੰਡੀ ਬੈਨਰ ਬੋਰਡ ਨਹੀਂ ਲਾਉਣਾ, ਬਸ ਲੋਕ ਬਿਠਾ ਲਿਓ। ਫਿਰ ਉਹ ਇਹਨਾਂ ਦੇ ਖਾਤੇ 'ਚ ਨਹੀਂ ਪੈਂਦਾ, ਉਹਦਾ ਸਮਾਗਮ ਬਣ ਜਾਂਦਾ। ਕੱਲੀ ਵੀ ਗਿਣੀ ਜਾਣੀ ਹੈ। ਇਸ ਲਈ ਬਕਾਇਦਾ ਤੌਰ ਤੇ ਨਵੀਂ ਹਦਾਇਤਾਂ ਹੋਈਆਂ ਨੇ। ਮੈਂ ਉਹ ਦਰਸ਼ਕਾਂ ਸਾਹਮਣੇ ਰੱਖ ਦੇਵਾਂ ਕਿ ਕਮੇਟੀ ਨੇ ਰਿਪੋਰਟ ਦਿੱਤੀ ਹੈ ਕਿ ਜਿਹੜੀ ਅਸੀਂ ਇਹ ਬਣਾਈ ਹੈ, ਇਹਦੇ ਵਿੱਚ 200 ਚੀਜ਼ਾਂ ਦਾ ਰੇਟ ਤੈਅ ਕੀਤਾ, ਲਗਭਗ 200 ਚੀਜ਼ਾਂ ਦੇ ਰੇਟ ਦੇ ਤੈਅ ਦੇ ਆਧਾਰ ਤੇ ਰੱਖਿਆ, ਜਿਹਦੇ ਵਿੱਚ ਦਫ਼ਤਰ ਤੱਕ ਦਾ ਵੀ ਹਿਸਾਬ ਹੈ ਕਿ ਜੇ ਉਸ ਧਿਰ ਨੇ, ਪਾਰਟੀ ਨੇ ਸ਼ਹਿਰੀ ਖੇਤਰ 'ਚ ਦਫ਼ਤਰ ਬਣਾਉਣਾ ਤਾਂ 11,000 ਹੈ, ਪੇਂਡੂ ਖੇਤਰ 'ਚ ਬਣਾਉਣਾ ਤਾਂ ਉਹਦਾ ਖਰਚਾ 5500 ਰੁਪਏ ਹੈ, ਜੇ ਪੇਂਡੂ ਖੇਤਰ ਦਾ ਮੈਰਿਜ ਪੈਲਸ ਬੁੱਕ ਕਰਾਇਆ ਤਾਂ 24,000 ਰੁਪਏ ਖਰਚਾ ਪਊਗਾ ਹੈ, ਜੇ ਸ਼ਹਿਰੀ ਖੇਤਰ ਦਾ ਮਤਲਬ ਕੋਈ ਨਾਰਮਲ ਨਗਰ ਵਾਲਾ ਹੈ ਤਾਂ ਉਹ 45,000 ਪਊਗਾ ਹੈ, ਵੱਡੇ ਸ਼ਹਿਰ ਦਾ 60,000 ਪਊਗਾ ਨਾ। ਇਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੇ ਰੇਟ ਤੈਅ ਕੀਤੇ ਨੇ। ਜੇ ਕਿਸੇ ਨੂੰ ਮਤਲਬ ਕਿ ਤੁਸੀਂ ਸਰੋਪਾ ਦੇਣਾ ਤਾਂ 100 ਰੁਪਏ ਸਰੋਪਾ ਗਿਣਿਆ ਜਾਊਗਾ, ਜੇ 3 ਫੁੱਟ ਦੀ ਕਿਰਪਾਨ ਦੇਣੀ ਹੈ ਤਾਂ 800 ਰੁਪਏ ਉਹਦੇ ਗਿਣੇ ਜਾਣਗੇ ਹੈ। ਇਸ ਤਰ੍ਹਾਂ ਮਤਲਬ ਹਰ ਚੀਜ਼ ਦਾ, ਟੀ-ਸ਼ਰਟਾਂ ਹੁੰਦੀਆਂ ਤਾਂ 75 ਰੁਪਏ, ਪ੍ਰਿੰਟਡ ਟੀ-ਸ਼ਰਟਾਂ 175 ਰੁਪਏ ਹੈ। ਇਹ ਸਾਰਾ ਕੁਝ ਮਤਲਬ ਚੀਜ਼ ਕੰਪਿਊਟਰ ਫਾਈਲ ਤੱਕ, ਉਹਦਾ ਕਾਗਜ਼ਾਂ ਦੇ ਉੱਤੇ ਪਾਉਣ ਵਾਲਾ ਕਵਰ ਤੱਕ 10 ਰੁਪਏ, ਵੈਬ ਕੈਮਰਾ ਕਰਨਾ ਤਾਂ ਉਹਦੇ 1000 ਰੁਪਏ ਐਡ ਹੋਊਗਾ, ਵੀਡੀਓਗ੍ਰਾਫੀ ਕਰਾਉਣੀ ਹੈ ਤਾਂ ਹਰ ਸਮਾਗਮ ਦੇ ਹਿਸਾਬ ਨਾਲ 2000 ਰੁਪਏ ਘੱਟੋ ਘੱਟ ਹੋਊਗਾ। ਸੋ ਇਸ ਤਰ੍ਹਾਂ ਤੈਅ ਕਰਦੇ ਕਰਦੇ ਇਹਨਾਂ ਨੇ ਬਕਾਇਦਾ ਬਰਫੀ, ਲੱਡੂ, ਸਮੋਸੇ ਤੱਕ ਦੇ ਰੇਟ ਵੀ ਤੈਅ ਕੀਤੇ ਨੇ, ਜਿਹਦੇ ਵਿੱਚ ਇਹਨਾਂ ਨੇ ਚੇਚੇ ਤੌਰ ਤੇ ਦੱਸਿਆ ਜੀ ਕਿ ਜੇਕਰ ਕੋਈ ਵੀ ਉਮੀਦਵਾਰ ਬੇਸਣ ਵੰਡਦਾ ਜੀ, ਚਾਹ ਨਾਲ ਬੇਸਣ ਰੱਖਿਆ ਜਾਂਦਾ ਤਾਂ 220 ਰੁਪਏ ਕਿਲੋ ਦਾ ਰੇਟ ਲਾਇਆ ਜਾਊਗਾ ਹੈ, ਬਿਸਕੁਟ 175 ਰੁਪਏ ਲਾਏ ਜਾਣਗੇ, ਬਰਫੀ 300 ਰੁਪਏ ਕਿਲੋ ਨੂੰ ਪਊਗੀ, ਗੱਚਕ 100 ਰੁਪਏ, ਜਲੇਬੀਆਂ 175 ਰੁਪਏ ਨੂੰ ਪੈਣਗੀਆਂ, ਬੂੰਦੀ ਵਾਲੇ ਲੱਡੂ 150 ਰੁਪਏ ਦੇ ਹਿਸਾਬ ਨਾਲ ਲਾਏ ਜਾਣਗੇ ਉਹਦੇ ਖਰਚੇ 'ਚ ਹੈ ਨਾ, ਕੇਕ 350 ਰੁਪਏ, ਘਿਓ ਵਾਲੀ ਪਿੰਨੀ 300 ਰੁਪਏ, ਰਸਗੁੱਲੇ ਤੇ ਗੁਲਾਬ ਜਾਮਣਾ 150 ਰੁਪਏ ਜੀ, ਪਕੌੜੇ 175 ਰੁਪਏ ਕਿਲੋ। ਮਤਲਬ ਹੁਣ ਤੁਸੀਂ ਇਹ ਦੱਸੋ ਮੈਨੂੰ ਕਿ ਲਿਖ ਕੇ ਤਾਂ ਉਮੀਦਵਾਰ ਨਹੀਂ ਦੇਣਾ ਨਾ ਜੀ ਹਾਂ ਜੀ, ਅਸੀਂ ਇੱਥੇ 5 ਕਿਲੋ ਲੱਡੂ ਮੰਗਾਏ, ਚੋਣ ਕਮਿਸ਼ਨ ਆ ਕੇ ਕੱਲਾ ਲੱਡੂ ਗਿਣੂਗਾ ਕਿ ਪਹਿਲਾਂ ਕਿੰਨੇ ਲੱਡੂ ਨੇ, ਹਾਂਜੀ ਬਿਲਕੁਲ, ਕਿੰਨੇ ਗੁਲਾਬ ਜਾਮਣਾ ਗਿਣੂਗਾ, ਕੀ ਉਹ ਦੇਖੂਗਾ ਕਿ ਹਾਂ ਕਿਹਨੂੰ ਸਮੋਸੇ ਚਟਨੀ ਵਾਲੇ ਪਾਏ ਨੇ, ਕਿਹਨੂੰ ਦੋਏ ਨੇ, ਕਿਉਂਕਿ ਕਹਿੰਦੇ ਜੇ ਚਟਨੀ ਵਾਲਾ ਸਮੋਸਾ ਖਾਣਾ ਤਾਂ 15 ਰੁਪਏ ਪਊਗਾ, ਛੋਲਿਆਂ ਵਾਲਾ ਖਾਣਾ ਤਾਂ 25 ਰੁਪਏ ਗਿਣਿਆ ਜਾਊਗਾ, ਜੇ ਪਰੌਂਠਾ ਖਾਦਾ 30 ਰੁਪਏ ਗਿਣਿਆ ਜਾਊਗਾ, ਪਨੀਰ ਦਾ ਕੱਲਾ ਪਕੌੜਾ 20 ਰੁਪਏ ਦਾ। ਹੁਣ ਕੱਲਾ ਪਨੀਰ ਦਾ ਪਕੌੜਾ ਗਿਣ ਕੇ ਦੱਸਣਗੇ ਜੀ, ਸਹੀ ਹੈ, ਕਿੰਨੇ ਆਏ, ਵਿੱਚ ਕੱਲਾ 15 ਰੁਪਏ ਦਾ ਪਊਗਾ, ਛੋਲੇ ਭਟੂਰਿਆਂ ਦੀ ਪਲੇਟ 40 ਰੁਪਏ। ਮਤਲਬ ਇਹ ਸਿਰਫ ਕਾਗਜ਼ੀ ਡਰਾਮੇ ਤੋਂ ਇਲਾਵਾ ਕੁਝ ਨਹੀਂ ਹੁੰਦਾ ਕਦੇ ਵੀ ਪ੍ਰਵੀਨ ਜੀ। ਹੁਣ ਇਹ ਕਰੋੜਾਂ ਦੀ ਖੇਡ ਹੋ ਗਈਆਂ ਨੇ ਚੋਣਾਂ ਜੀ, ਸਾਰਿਆਂ ਨੂੰ ਪਤਾ ਕਿਵੇਂ ਹੁੰਦਾ, ਪਰ ਨਾ ਕੋਈ ਉਹਨੂੰ ਰੋਕਣਾ ਚਾਹੁੰਦਾ, ਨਾ ਫੜਨਾ ਚਾਹੁੰਦਾ। ਅਗਲਾ ਕਹਿੰਦਾ ਕਿ ਸਾਡੀ ਤਾਂ ਜੇਬ ਗਰਮ ਕਰਨ ਦਾ ਸਮਾਂ ਹੈ। ਜਦੋਂ ਕਿਸਾਨਾਂ ਦੀ ਫਸਲ ਤੇ ਔਲੇ ਗਿਰਦੇ ਨੇ ਨਾ, ਜਦੋਂ ਕਿਸਾਨਾਂ ਦੀ ਫਸਲ ਤੇ ਪਾਣੀ ਵਰਦਾ ਹੈ ਨਾ, ਜਾਂ ਜਦੋਂ ਅੱਗ ਲੱਗਦੀ ਹੈ, ਪਿੰਡ ਤੇ ਕਿਸਾਨ ਤਾਂ ਦੁਖੀ ਹੁੰਦਾ ਕਿ ਮੇਰੀ ਫਸਲ ਦਾ ਨੁਕਸਾਨ ਹੋ ਗਿਆ, ਤੇ ਅਫਸੋਸ ਸਾਡੇ ਹੀ ਉਹਨਾਂ ਹੀ ਪਿੰਡੂ ਪਰਿਵਾਰਾਂ ਚੋਂ ਨਿਕਲ ਕੇ ਅਫਸਰ ਬਣੇ ਖੁਸ਼ ਹੋ ਰਹੇ ਹੁੰਦੇ ਨੇ ਕਿ ਲੈ ਵੀ ਖਾਣ ਨੂੰ ਮੌਕਾ ਮਿਲ ਗਿਆ, ਲੀਡਰ ਖੁਸ਼ ਹੋ ਰਹੇ ਹੁੰਦੇ ਨੇ ਕਿ ਲੈ ਵੀ ਥਾਂ ਮਿਲ ਗਈ। ਉਹੀ ਹਾਲ ਇਹਨਾਂ 'ਚ ਹੈ ਜੀ। ਉਹ ਹਿੱਤ ਲਈ, ਦੇਸ਼ ਹਿੱਤ ਲਈ ਸਰਕਾਰ ਚੁਣਨ ਦਾ ਮੌਕਾ ਹੁੰਦਾ ਤੇ ਪਹਿਰੇਦਾਰੀ ਕਰਨ ਲਈ ਜਿਹੜੇ ਅਫਸਰ ਬਿਠਾਏ ਨੇ ਉਹੀ ਕਹਿੰਦੇ ਨੇ ਕਿ ਲੈ ਵੀ ਖਾਣ ਦਾ ਮੌਕਾ ਆ ਗਿਆ, ਆਪਾਂ ਨੂੰ ਕੀ ਲੈਣਾ, 5 ਸਾਲ ਬਾਅਦ ਜਿਹੜਾ ਮਰਜ਼ੀ ਲੁੱਟੀ ਜਾਵੇ, ਆਪਾਂ ਨੂੰ ਤਾਂ 5 ਦਿਨ ਮਿਲਿਆ ਲੁੱਟਣ ਦੇ। ਸੋ ਇਸ ਲਈ ਜੇਕਰ ਉਹਨਾਂ ਨੇ ਆਪਣੀ ਡਿਊਟੀਆਂ ਸਹੀਆਂ ਨਿਭਾਈਆਂ ਹੋਣ, ਇਹ ਕਾਗਜ਼ੀ ਪੱਤਰੀ ਰਿਕਾਰਡ ਨੇ ਜੀ, ਤੇ ਕਿਸੇ ਉਮੀਦਵਾਰ ਦਾ ਖਰਚਾ 94 ਲੱਖ ਤੋਂ ਉੱਪਰ ਨਹੀਂ ਜਾਣਾ, ਕਿਉਂਕਿ ਤੈਅ ਕੀਮਤ 95 ਲੱਖ, ਜਦੋਂ ਕਿ ਹਕੀਕਤ ਦੇ ਵਿੱਚ ਆਪਾਂ ਨੂੰ ਪਤਾ ਕਿ ਕਿੰਨਾ ਹੁੰਦਾ ਜੀ।
ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਭਾਜਪਾ ਦੀ। ਕਹਿੰਦੇ 18 ਦਿਨਾਂ ਚ ਲੱਭ ਲਈ 5 ਭਾਰਤ ਰਤਨ। ਬੜੀ ਕਮਾਲ ਹੈ ਜੀ ਸਰਕਾਰ ਦੀ ਢੰਗ ਹੂੰ, ਸ਼ੈਲੀ ਦੇਖਣ ਦੀ, ਮਤਲਬ ਕਿ ਅੰਦਾਜ਼ ਕਿ ਹੂੰ, ਇਹਨਾਂ ਨੂੰ ਭਾਰਤ ਰਤਨ ਚੋਂ ਵੀ ਵੋਟਾਂ ਦਿਖਦੀਆਂ ਨੇ ਹੁਣ। ਹੂੰ, ਸੋ ਇਹਨਾਂ ਨੂੰ ਲੱਗਿਆ ਕਿ ਅੱਛਾ, ਕਿਸਾਨ ਆਗੂ ਦੇ ਤੌਰ ਤੇ ਹੈ ਨਾ, ਚੌਧਰੀ ਚਰਨ ਸਿੰਘ ਦੇ ਨਾਂ ਤੇ ਸਾਨੂੰ ਜਾਟ ਵੋਟ ਵੀ ਪਊਗੀ, ਕਿਸਾਨ ਵੋਟ ਵੀ ਪਊਗੀ, ਕਰ ਲੋ ਕੰਮ ਹੈ। ਤੇ ਸਵਾਮੀਨਾਥਨ ਦੇ ਨਾਂ ਦੇ ਉੱਤੇ ਸਾਨੂੰ ਕਿਸਾਨ ਵੋਟ ਵੀ ਆ ਜੂਗੀ, ਤੇ ਉਧਰ ਜਿਹੜੇ ਖੇਤਰ ਤੋਂ ਆਉਂਦੇ ਨੇ ਉਹ ਸਾਊਥ ਤੋਂ, ਉਧਰ ਵੀ ਅਸੀਂ ਪ੍ਰਭਾਵ ਪਾ ਲਾਂਗੇ, ਹੈ ਨਾ। ਪੀਵੀ ਨਰਸਿਮਹਾ ਰਾਓ, ਉਹਦੇ ਨਾਲ ਕੁਝ ਕਾਂਗਰਸ ਦੇ ਖੇਮੇ ਚ ਜਿਹੜੇ ਉਹਦੇ ਸਮਰਥਕ ਬੈਠੇ ਨੇ, ਕੁਝ ਉਹਨਾਂ ਨੂੰ ਵੀ ਅਸੀਂ ਖਿੱਚ ਲਿਆਵਾਂਗੇ ਆਪਣੇ ਨਾਲ, ਤੇ ਇੱਧਰ ਸਾਊਥ ਦੇ ਵਿੱਚ ਵੀ ਉਹਦਾ ਜਿਹੜਾ ਦਬਦਬਾ ਉਹ ਵੀ। ਤੇ ਇਸੇ ਤਰ੍ਹਾਂ ਅਡਵਾਨੀ ਨੂੰ ਜਿਵੇਂ ਹੈ ਨਾ ਦਿੱਤਾ ਸੀ ਪਹਿਲਾਂ ਪਿਛਲੇ ਦਿਨੀ, ਇਸੇ ਤਰ੍ਹਾਂ ਜਿਹੜੇ ਬਿਹਾਰ ਦੇ ਸਾਬਕਾ ਸੀਐਮ ਰਹੇ ਆ ਕਪੂਰੀ ਠਾਕਰ, ਉਹਨਾਂ ਨੂੰ ਦਿੱਤਾ ਸੀ। ਸੋ ਉਹ 42 ਲੋਕ ਸਭਾ ਸੀਟਾਂ ਦੇ ਉੱਤੇ ਕਪੂਰੀ ਠਾਕੁਰ ਸਿੱਧਾ ਪ੍ਰਭਾਵ ਰੱਖਦੇ ਅੱਜ ਦੀ ਤਰੀਕ ਚ ਵੀ ਸੰਬੰਧਿਤ ਭਾਈਚਾਰੇ ਦਾ। ਸੋ ਇਸ ਲਈ ਉਹ ਸਾਰਿਆਂ ਨੂੰ ਸਮਝ ਆਉਂਦੀ ਹੈ ਕਿ ਇਹ ਖੇਡ ਕੀ ਆ। ਚਲੋ, ਸੋ ਇਸ ਲਈ ਹੁਣ ਪਹਿਲਾਂ ਪ੍ਰਵੀਨ ਜੀ 18 ਦਿਨਾਂ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ 5 ਭਾਰਤ ਰਤਨ ਮਿਲ ਗਏ ਨੇ। 3 ਕੱਲ ਐਲਾਨੇ ਨੇ ਮੋਦੀ ਜੀ ਨੇ, 2 ਪਹਿਲਾਂ ਪਿਛਲੇ ਦਿਨਾਂ ਦੇ ਵਿੱਚ, ਹੈ ਨਾ। ਸੋ ਇਸ ਲਈ 3 ਫਰਵਰੀ ਨੂੰ ਲਾਲ ਕ੍ਰਿਸ਼ਨ ਅਡਵਾਨੀ ਨੂੰ ਐਲਾਨ ਕੀਤਾ ਸੀਗਾ ਇਹਨਾਂ ਨੇ, ਤੇ ਉਸ ਤੋਂ ਵੀ ਪਹਿਲਾਂ 23 ਜਨਵਰੀ ਨੂੰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਪੂਰੀ ਠਾਕੁਰ ਨੂੰ ਇਹ ਸਨਮਾਨ ਦੇਣ ਦਾ ਐਲਾਨ ਕੀਤਾ ਸੀਗਾ। ਸੋ ਇਹ ਹੁਣ ਜਿਹੜੇ ਦੁਨੀਆਂ ਨੂੰ ਕਹਿੰਦੇ ਆ ਨਾ ਕਿ ਲੋਕ ਵਾਅਦਿਆਂ ਲਈ ਜਾਂ ਲੋਕ ਸਕੀਮਾਂ ਦੇ ਨਾਂ ਤੇ ਰਿਓੜੀਆਂ ਵੰਡਦੇ ਨੇ, ਤੁਸੀਂ ਤਾਂ ਮਤਲਬ ਭਾਰਤ ਰਤਨ ਰਿਓੜੀਆਂ ਵਾਂਗ ਵੰਡਦੇ। ਸਹੀ ਗੱਲ ਹੈ। ਮੈਂ ਨਹੀਂ ਕਹਿੰਦਾ ਕਿ ਇਹ ਬੰਦੇ ਕਾਬਲ ਹਨ ਜਾਂ ਨਹੀਂ, ਇੱਕ ਚੀਜ਼ ਦਾ ਇੱਕ ਮਾਣ ਹੁੰਦਾ ਕਿ ਇਸ ਵਾਰ ਇਹਨੂੰ ਮਿਲਿਆ, ਹੋ ਸਕਦਾ 2 ਸਕਦੇ ਅਗਲੇ ਸਾਲ ਦੇ ਲਿਓ। ਦਾ ਮਤਲਬ 2 ਵਾਰ ਚ 5 ਲੱਗਣ ਦਾ ਮਤਲਬ ਕਿ ਰੋਜ਼ ਯਾਦ ਆਉਂਦਾ, ਅੱਜ ਰਾਤ ਨੂੰ ਸਕੀਮ ਲਾਈ, ਅੱਛਾ ਜੇ ਨਰਸਿਮਹਾ ਨੂੰ ਦੇ ਦਈਏ ਤਾਂ ਇੰਨਾ ਬਣ ਜੂ, ਚਲੋ ਅੱਜ ਇਹਨੂੰ ਦੇ ਦਿਓ, ਅਡਵਾਨੀ ਨੂੰ ਦੇ ਲਈ ਤਾਂ ਐ ਬਣ ਜੂ। ਮਤਲਬ ਤੁਸੀਂ ਰੋਜ਼ ਸਕੀਮਾਂ ਲਾਈ ਜਾਂਦੇ ਹੋ, ਇਸ ਕੰਮ ਤੋਂ ਸੋਚਦੇ ਹੋ, ਜਦੋਂ ਕਿ ਇਸ ਮਸਲੇ ਤੇ ਇਹੋ ਜਿਹੇ ਮਸਲਿਆਂ ਤੇ ਕਮੇਟੀਆਂ ਮੱਥਾ ਪੱਚੀ ਕਰਕੇ ਇੱਕ ਬੰਦਾ ਚੁਣਦੀਆਂ ਨੇ, 2 ਚੁਣਦੀਆਂ ਨੇ। ਇਹਦੇ ਨਾਲ ਅੱਗੇ ਕਿਆ ਕੱਲ ਦਿੱਤਾ ਸੀ ਉਹਨੂੰ, ਅੱਜ ਇਹਨੂੰ। ਪਹਿਲਾਂ ਤੁਸੀਂ 23 ਜਨਵਰੀ ਨੂੰ ਐਲਾਨ ਦਿਓ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਪੂਰੀ ਠਾਕੁਰ ਨੂੰ, ਫਿਰ ਤੁਸੀਂ 3 ਫਰਵਰੀ ਨੂੰ ਐਲਾਨ ਦਿਓ ਲਾਲ ਕ੍ਰਿਸ਼ਨ ਅਡਵਾਨੀ ਨੂੰ, ਹੈ ਨਾ। ਤੇ ਫਿਰ ਹੁਣ ਲੰਘੇ ਕੱਲ 9 ਫਰਵਰੀ ਨੂੰ ਤੁਸੀਂ ਐਲਾਨ ਦਿਓ ਚੌਧਰੀ ਚਰਨ ਸਿੰਘ, SS ਆਪਣਾ ਸਵਾਮੀਨਾਥਨ ਡਾਕਟਰ, ਤੇ ਫਿਰ ਪੀਵੀ ਨਰਸਿਮਹਾ ਰਾਓ। ਸੋ ਇਹਦੇ ਪਿੱਛੇ ਸਿੱਧੀ ਵੋਟ ਦੀ ਸਿਆਸਤ ਹੈ ਜੀ। ਨਾਰਥ ਦੀਆਂ 143 ਦੀਆਂ 81 ਸੀਟਾਂ ਨੂੰ ਸਿੱਧਾ ਇਹ ਮੈਸੇਜ ਜਾਂਦਾ ਹੈ। ਉਹ ਤੋਂ ਬਿਨਾਂ ਜਿਹੜਾ ਜਾਟ ਭਾਈਚਾਰੇ ਨੂੰ ਜਾਣਾ, ਕਿਸਾਨਾਂ ਨੂੰ ਜਾਣਾ, ਹੈ ਨਾ, ਉਹ ਸਾਊਥ ਦੇ ਖੇਤਰ ਨੂੰ ਜਾਣਾ, ਦੂਸਰੀਆਂ ਪਾਰਟੀਆਂ 'ਚ ਬੈਠੇ ਲੋਕਾਂ ਨੂੰ ਜਾਣਾ, ਉਹ ਵੱਖਰਾ ਪਹਿਲੂ। ਸਿੱਧਾ 5 ਭਾਰਤ ਰਤਨ ਦੇ ਹਵਾਲੇ ਨਾਲ, ਮਤਲਬ ਤੁਸੀਂ ਇਹ ਦੇਖ ਲਓ ਕਿ 143 ਸੀਟਾਂ ਨਾਰਥ ਦੀਆਂ ਤੇ ਸਾਊਥ ਦੀਆਂ 181 ਸੀਟਾਂ ਤੇ ਅਸਰ ਪਾਉਂਦਾ। ਤੇ ਇਹ ਕਮਾਲ ਹੈ। ਹੁਣ ਉਹਦਾ ਮੁੰਡਾ ਮਤਲਬ ਜਿਹੜਾ ਜਯੰਤ ਚੌਧਰੀ ਹੈਗਾ ਭਾਜਪਾ ਦਾ, ਹੈ ਨਾ, ਸਾਬਕਾ ਮੁੱਖ ਮੰਤਰੀ, ਜਿਹੜੇ ਚੌਧਰੀ ਚਰਨ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਰਹੇ ਨੇ, ਹੈ ਨਾ, ਉਹਨਾਂ ਦਾ ਜਿਹੜਾ ਮੁੰਡਾ ਹੈ, ਉਹ ਪੋਤਾ ਮਾਫ ਕਰਨਾ, ਉਹ ਕਹਿੰਦਾ ਹੁਣ ਦੱਸੋ ਮੈਂ ਕੀ ਕਰਾਂ, ਨਾਲ ਨਾ ਜਾਵਾਂ ਤਾਂ ਹੋਰ ਕੀ ਕਰਾਂ। ਇਸ ਲਈ ਸਰਕਾਰਾਂ ਕਾਇਮ ਰੱਖਣ ਲਈ ਕੀ ਕੁਛ ਕਰਦੇ ਨੇ ਤੇ ਅਗਲੀਆਂ ਵੋਟਾਂ ਲੈਣ ਲਈ ਕੀ ਕੁਛ ਕਰਦੇ ਨੇ। ਮਤਲਬ ਅਸੀਂ ਭਾਰਤ ਵੀ ਤੇ ਭਾਰਤ ਰਤਨ ਵੀ ਵੋਟਾਂ ਲਈ ਦਾਅ ਤੇ ਲਾ ਦਿੰਦੇ ਆ। ਇਹ ਭਾਜਪਾ ਤੋਂ ਸਿੱਖਣ ਦੀ ਲੋੜ ਹੈ ਹੋਰ ਰਾਜਨੀਤਿਕ ਪਾਰਟੀਆਂ ਨੂੰ ਵੀ ਜੀ। ਤੇ ਸ਼ਰਮਨ ਜੀ, ਜਾਂਦੇ ਜਾਂਦੇ ਗੱਲ ਕਰੀਏ ਮੋਦੀ ਸਾਹਿਬ ਦੀ। ਕਹਿੰਦੇ ਮੋਦੀ ਨੇ ਪਾਰਲੀਮੈਂਟ ਮੈਂਬਰਾਂ ਨੂੰ ਕਿਹਾ, ਮੋਦੀ ਸਾਹਿਬ ਨੇ, ਤੁਸੀਂ ਮੇਰੇ ਨਾਲ ਤੁਰੋ ਤੇ ਤੁਹਾਨੂੰ ਸਜ਼ਾ ਨਹੀਂ ਮਿਲਣੀ। ਕਮਾਲ ਹੈ ਜਨਾਬ। ਮਤਲਬ ਜਿਹੜੀ ਗੱਲ ਆਪਾਂ ਕਰਦੇ ਆਏ ਆ ਕਿ ਈਡੀ ਇਸੇ ਕੰਮ ਤੇ ਲੱਗੀ ਹੈ ਕਿ ਭਾਜਪਾ ਨਾਲ ਤੁਰੋ, ਫਿਰ ਸਾਡੇ ਨਾਲ ਤੁਰਨ ਦੀ ਲੋੜ ਨਹੀਂ, ਹੈ ਨਾ। ਈਡੀ ਕਹਿੰਦੀ ਹੈ ਕਿ ਜੇ ਤਾਂ ਸਾਡੇ ਨਾਲ ਤੁਰਨਾ ਫਿਰ ਤਾਂ ਤੁਸੀਂ ਆ ਜਾਓ, ਕੋਈ ਨਾ, ਤੁਹਾਨੂੰ ਅਸੀਂ ਸਜ਼ਾਵਾਂ ਦੇਵਾਂਗੇ। ਜੇ ਸਾਡੇ ਨਾਲ ਨਹੀਂ ਤੁਰਨਾ ਫਿਰ ਭਾਜਪਾ ਨਾਲ ਤੁਰੋ। ਮਤਲਬ ਈਡੀ ਵੀ ਇਹੀ ਕੰਮ ਕਰਦੀ ਹੈ। ਤੇ ਉਹ ਕੰਮ ਹੁਣ ਮੋਦੀ ਜੀ ਸਪਸ਼ਟ ਕਰਨ ਲੱਗ ਗਏ। ਮੋਦੀ ਜੀ ਕਹਿੰਦੇ ਕਿ ਕੱਲ ਸੰਸਦ ਮੈਂਬਰਾਂ ਨੂੰ ਮਤਲਬ ਆਜੋ मेरे साथ खाना खाओ, फिर तुम्हें कोई सजा थोड़ा देगा। मोदी जी ने अपनी भाषा च किया, साथ चलिए सजा नहीं दूंगा। अच्छा। सो ये हुण इहदे की मायने ने? ਉਹ ਕਹਿੰਦਾ ਕਵੀ ਨੇ ਇਸ਼ਾਰੇ 'ਚ ਕਹਿਣਾ ਹੁੰਦਾ। ਹੁਣ ਪ੍ਰਧਾਨ ਮੰਤਰੀ ਨੇ ਸੰਸਦ 'ਚ ਖੜ ਕੇ ਇਸ਼ਾਰੇ 'ਚ ਕਿਹਾ ਨਾ ਕਿ ਮੇਰੇ ਨਾਲ ਆ ਜਾਓ,
ਫਿਰ ਤੁਹਾਡੇ ਸਾਰੇ ਪਾਪ ਧੋਤੇ ਜਾਣਗੇ ਵਾਸ਼ਿੰਗ ਮਸ਼ੀਨ 'ਚ, ਤੁਸੀਂ ਹੂੰ। ਸਾਰੇ ਬੇਦਾਗ ਹੋ ਜਾਓਗੇ। ਸੋ ਹੂੰ। ਕੱਲ ਵੱਖੋ-ਵੱਖ ਪਾਰਟੀਆਂ ਦੇ ਨਾਲ ਸੰਬੰਧਿਤ ਸੰਸਦ ਮੈਂਬਰਾਂ ਨਾਲ ਅਚਾਨਕ ਬਿਨਾਂ ਤੈਅ ਤੋਂ ਸ਼ਡਿਊਲ ਤੋਂ ਹੀ ਮਤਲਬ ਪ੍ਰਧਾਨ ਮੰਤਰੀ ਜੀ ਕੰਟੀਨ 'ਚ ਪਹੁੰਚੇ ਤੇ ਹੂੰ। ਕੰਟੀਨ 'ਚ ਉਹਨਾਂ ਨੇ ਵੱਖ-ਵੱਖ ਪਾਰਟੀਆਂ ਦੇ ਰਾਂਦੀ ਲੀਡਰਾਂ ਨਾਲ ਲੰਚ ਕੀਤਾ ਹਾਂਜੀ। ਤੇ ਫਿਰ ਇਹ ਗੱਲ ਸਾਹਮਣੇ ਆਈ, ਕਹਿੰਦੇ ਕਿ ਦੁਪਹਿਰ 2:30 ਵਜੇ ਅਚਾਨਕ ਇਹ ਮੈਸੇਜ ਲੱਗਦਾ ਕਿ ਲੰਚ ਕਰਨ ਦੇ ਲਈ ਪ੍ਰਧਾਨ ਮੰਤਰੀ ਤੁਹਾਡੇ ਸਾਰਿਆਂ ਨਾਲ ਆ ਰਹੇ ਨੇ ਤੇ ਹੂੰ। ਉਹ ਜਦੋਂ ਕੰਟੀਨ 'ਚ ਪਹੁੰਚਦੇ ਨੇ ਤੇ ਫਿਰ ਉਹਨਾਂ ਨੂੰ ਸਾਰਿਆਂ ਨੂੰ ਮਿਲਦੇ ਨੇ ਤੇ ਸੰਸਥਾ ਨੂੰ ਕਹਿੰਦੇ ਤੁਸੀਂ ਮੇਰੇ ਨਾਲ ਚੱਲੋ, ਤੁਹਾਨੂੰ ਕੋਈ ਸਜ਼ਾ ਨਹੀਂ ਦੇਵੇਗਾ। ਜੀ। ਅੱਛਾ। ਤੇ ਉਹ ਹੱਸ ਕੇ ਜੇ ਗੱਲ ਪੈ ਜਾਂਦੀ ਹੈ ਤੇ ਉਹ 'ਚ ਭਾਜਪਾ ਦੇ ਮੈਂਬਰ ਪਾਰਲੀਮੈਂਟ ਵੀ ਸੀਗੇ, ਹਨਾ, ਹੋਰ ਵੱਖ-ਵੱਖ ਪਾਰਟੀਆਂ ਦੇ, TDP ਦੇ ਵੀ, BJD ਦੇ ਵੀ, ਹਨਾ, ਕਰੀਬ ਮਤਲਬ ਕਿ 45 ਮਿੰਟ ਨਰਿੰਦਰ ਮੋਦੀ ਨੇ ਇਹਨਾਂ ਸੰਸਦ ਮੈਂਬਰਾਂ ਨਾਲ ਗੁਜ਼ਾਰੇ ਨੇ। ਸੋ ਅਸਲ 'ਚ ਪ੍ਰਵੀਨ ਜੀ ਅੱਜ ਹੈਗਾ ਆਖਰੀ ਦਿਨ ਜੀ ਇਸ ਜੀ ਬਜਟ ਇਜਲਾਸ ਦਾ ਜੀ। ਤੇ ਅੱਜ ਨਰਿੰਦਰ ਮੋਦੀ ਹੋਰੀ ਕਹਿੰਦੇ ਜੀ ਮਤਲਬ ਇੱਕ ਮਤਾ ਲਿਆ ਕੇ, ਧੰਨਵਾਦੀ ਮਤਾ, ਸ਼ੁਕਰਾਨਾ ਮਤਾ, ਏਦਾਂ ਦੀਆਂ ਚਰਚਾਵਾਂ ਨੇ ਕਿ ਅੱਜ ਉਹ ਆ ਸਕਦਾ ਜਿਹੜਾ ਰਾਮ ਲਲਾ ਦੇ ਮੰਦਿਰ ਦੇ ਹਵਾਲੇ ਨਾਲ ਕਿ ਇਸ ਬਜਟ ਸੈਸ਼ਨ ਨੂੰ ਅਖੀਰ 'ਚ ਉੱਥੇ ਹੀ ਲਿਆ ਕੇ ਛੱਡ ਕੇ ਜਾਈਏ ਜਿਹੜਾ ਅਸੀਂ ਸੰਦੇਸ਼ ਦੇ ਕੇ ਜਾਈਏ ਤਾਂ ਕਿ ਉਹ ਵੋਟਾਂ 'ਚ ਬਦਲ ਸਕੇ ਜੀ। ਸੋ ਉਹਦੇ ਲਈ ਅੱਜ ਕੁਝ ਖਾਸ ਵੀ ਨਵਾਂ ਹੋ ਸਕਦਾ ਕਿਉਂਕਿ ਬਕਾਇਦਾ ਤੌਰ ਤੇ ਭਾਜਪਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਮੈਨੂੰ ਕੱਲ ਪਤਾ ਲੱਗ ਰਿਹਾ ਸੀ ਰਾਤ ਕਿ ਵਿਪ ਜਾਰੀ ਕਰਤਾ ਜੀ। ਕਿ ਕੋਈ ਵੀ ਗੈਰ ਹਾਜ਼ਰ ਨਹੀਂ ਰਹਿਣਾ ਚਾਹੀਦਾ। ਇਸ ਲਈ ਮਤਲਬ ਦਾਲ ਖਿਚੜੀ ਤੇ ਲੱਡੂ ਖਾ ਕੇ ਨਰਿੰਦਰ ਮੋਦੀ ਜੀ ਕੱਲ ਵਾਲੇ ਲੰਚ 'ਚ ਅੱਜ ਸੰਸਦ ਜਾ ਕੇ ਕੁਝ ਨਵੀਆਂ ਗੱਲਾਂ ਕਰਨ ਦਾ ਕੋਸ਼ਿਸ਼ਾਂ ਕਰਨਗੇ ਤੇ ਆਪਣੇ ਆਪ ਨੂੰ ਮਤਲਬ ਫਿਰ ਨਵਾਂ ਚੌਕੀਦਾਰ ਦੱਸਦੇ ਆ, ਸੇਵਾਦਾਰ ਦੱਸਦੇ ਆ, ਕਿਹੜਾ ਨਵਾਂ ਸਲੋਗਨ ਲੈ ਕੇ ਆਉਂਦੇ ਆ, ਅੱਜ ਸਾਰਿਆਂ ਦੀ ਨਜ਼ਰ ਰਹੂਗੀ। ਸੋ ਅੱਜ ਤੋਂ ਚੋਣ ਪ੍ਰਚਾਰ ਸਿੱਧੇ ਰੂਪ 'ਚ ਸ਼ੁਰੂ ਹੋ ਜਾਏਗਾ ਔਰ ਸੰਸਦ ਦੇ ਅੰਦਰੋਂ ਸ਼ੁਰੂ ਹੋ ਜਾਏਗਾ ਤੇ ਇਹਦਾ ਨਜ਼ਾਰਾ ਤੁਸੀਂ ਅੱਜ ਦੇਖ ਸਕਦੇ ਹੋ ਜੀ। ਮੋਦੀ ਸਾਹਿਬ ਨੂੰ ਸੁਰਖੀਆਂ ਬੁਲਾਉਣੀਆਂ ਆਉਂਦੀਆਂ ਸ਼ਰਮਾ। ਮੋਦੀ ਸਾਹਿਬ ਨੂੰ ਪਤਾ ਕਿ ਕਿਹੜੀਆਂ ਖਬਰਾਂ ਕਦੋਂ ਟ੍ਰੈਂਡ ਕਰਾਉਣੀਆਂ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ। ਹੁਣ ਤੁਸੀਂ ਦੇਖੋ ਜਿਵੇਂ ਉਹਨਾਂ ਨੇ ਇਹ ਪਹਿਲ ਕਦਮੀ ਕੀਤੀ, ਪਹਿਲੀ ਗੱਲ ਤਾਂ ਸਭ ਤੋਂ ਅਹਿਮ ਗੱਲ ਇਹ ਹੈ ਕਿ ਜਿਹੜਾ ਲੋਕ ਸਭਾ ਦਾ ਮਾਹੌਲ ਆ ਉਹ ਕਿਸੇ ਵਿਅਕਤੀ ਵਿਸ਼ੇਸ਼ ਦੀ ਮਰਜ਼ੀ ਜਾਂ ਉਹਦੇ ਸੁਭਾਅ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ। ਬਿਲਕੁਲ ਇਹ ਮੋਦੀ ਸਾਹਿਬ ਨੇ ਤੈਅ ਕਰ ਰੱਖਿਆ, ਉਹਨਾਂ ਦਾ ਮੂਡ ਹੁੰਦਾ ਆਉਂਦੇ ਨੇ, ਗੱਲ ਕਰਦੇ ਨੇ ਇਸ਼ੂਜ਼ ਉੱਤੇ, ਨਹੀਂ ਹੁੰਦਾ ਤਾਂ ਨਹੀਂ ਕਰਦੇ ਕਦੇ ਵੀ। ਤੇ ਜਿਹੜੀ ਗੱਲ ਤੇ ਚੁੱਪ ਵੱਟ ਜੋ। ਹਾਂਜੀ ਹਾਂਜੀ ਬਿਲਕੁਲ। ਦੂਜੀ ਗੱਲ ਇਹ ਕਿ ਜਦੋਂ ਤੋਂ ਇਹ ਖਬਰ ਆਈ ਹੈ ਉਦੋਂ ਤੋਂ ਗੋਦੀ ਮੀਡੀਆ ਦੇ ਵਿੱਚ ਚਰਚਾ ਉਹਨਾਂ ਦੀ ਇਸ ਪਹਿਲ ਕਦਮੀ ਦੀ, ਉਹਨਾਂ ਨੇ ਜਿਵੇਂ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ 40 ਮਿੰਟ ਗੱਲਾਂ ਹੋਈਆਂ, ਕੋਈ ਬੰਦਾ ਅੱਜ ਇਹ ਸਵਾਲ ਹੀ ਨਹੀਂ ਕਰ ਰਿਹਾ, ਕੋਈ ਮੀਡੀਆ ਅਦਾਰਾ ਸ਼ਰਮਾ ਜੀ ਵੱਡੇ ਪੱਧਰ ਤੇ, ਕਿ ਜਿਹੜੇ 150 ਮੈਂਬਰ ਤੁਸੀਂ ਝਟਕਾਏ ਸੀ ਕਿ ਉਹ ਤੁਹਾਡਾ ਤਰੀਕਾ ਸਹੀ ਸੀ? ਕੋਈ ਪੁੱਛਣ ਵਾਲਾ ਹੀ ਨਹੀਂਗਾ, ਕੋਈ ਪੁੱਛਣ ਵਾਲਾ ਹੀ ਨਹੀਂਗਾ। ਤੇ ਤੁਸੀਂ ਜਿਹੜਾ ਬੰਦਾ ਅਦਾਨੀ ਬਾਰੇ ਬਦਲੀਆਂ, ਹਾਂਜੀ, ਰਾਤਾਂ ਨੂੰ ਡੇਗ ਲੈਣੀਆਂ, ਬਿਲਕੁਲ MLA ਨੂੰ ਡਰਾ ਧਮਕਾ ਕੇ ਮਤਲਬ 36 ਵੋਟਾਂ ਲਈ ਜਿਹੜਾ ਖੇਲ ਕੀਤਾ ਸੀ ਚੰਡੀਗੜ੍ਹ ਦੀ ਚੰਡੀਗੜ੍ਹ ਦੇ ਵਿੱਚ, ਹਾਂਜੀ, ਉਹ ਹੈ ਹੀ ਨਹੀਂ, ਚਰਚਾ ਦੇ ਵਿੱਚ ਹੀ ਹੈ ਨਹੀਂ। ਬਿਲਕੁਲ ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।